ਇਸੇ ਤਰ੍ਹਾਂ ਹੀ ਗੁਨਾਹ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼ ਤੂੰ ਸਦਕੇ ਪਾਕਿਸਤਾਨੀ ਵੀਰਿਓ ਲੈਂਦੇ ਪੰਜਾਬ ਦੇ ਹੀਰਿਓ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਮੇਰੀ ਤਰਫੋਂ ਬਹੁਤ ਜ਼ਿਆਦਾ ਮੁਬਾਰਕਾਂ। ਦੂਸਰੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਮੁਨਾਕਦ ਹੋ ਗਈ ਲਾਹੌਰ ਦੇ ਵਿੱਚ। ਬਹੁਤ ਜ਼ਬਰਦਸਤ ਕਾਨਫਰੰਸ ਹੋਈ। ਕਾਫੀ ਸਾਰੇ ਸਾਡੇ ਜਿਹੜੇ ਚੜ੍ਹਦੇ ਪੰਜਾਬ ਦੇ ਐਕਟਰ ਨੇ ਪੰਜਾਬੀ ਫਿਲਮਾਂ ਦੇ, ਉਹ ਆਏ, ਉਹਨਾਂ ਨੇ ਆਪਣੇ ਖਿਆਲਾਂ ਦਾ ਇਜ਼ਹਾਰ ਕੀਤਾ। ਇਹ ਦੂਸਰਾ ਇਕੱਠ ਸੀ ਜਿਹੜਾ ਲਾਹੌਰ ਦੇ ਵਿੱਚ ਹੋਇਆ ਔਰ ਬੜੀ ਹੀ ਕਾਮਯਾਬੀ ਨਾਲ ਇਹ ਇਕੱਠ ਹੋਇਆ। ਸੱਜਣੋ ਤੇ ਮਿੱਤਰੋ, ਮੈਂ ਪੰਜਾਬੀ ਦੇ ਹਵਾਲੇ ਨਾਲ ਇਹ ਗੱਲ ਕਰਾਂਗਾ ਕਿ ਸਾਡੀ ਪੰਜਾਬੀ ਮਾਂ ਬੋਲੀ ਹੈ, ਸਾਨੂੰ ਇਹ ਬੋਲਣੀ ਚਾਹੀਦੀ ਹੈ। ਜਦਕਿ ਅੱਜ ਮੁਆਸ਼ਰੇ ਦੇ ਅੰਦਰ, ਸਾਡੀ ਸੁਸਾਇਟੀ ਦੇ ਅੰਦਰ ਇਹ ਚੀਜ਼ ਆਮ ਹੋ ਚੁੱਕੀ ਕਿ ਜਿਹੜਾ ਪੰਜਾਬੀ ਬੋਲਦਾ ਹੈ ਨਾ, ਉਹ ਬੰਦਾ ਜਾਹਿਲ ਹੈ, ਗੰਵਾਰ ਹੈ ਔਰ ਉਹਨੂੰ ਪੇਂਡੂ ਆਖਿਆ ਜਾਂਦਾ, ਹਕਾਰਤ ਵਾਲੇ ਲਫ਼ਜ਼ਾਂ ਨਾਲ ਯਾਦ ਕੀਤਾ ਜਾਂਦਾ ਹੈ। ਜਦਕਿ ਐਸਾ ਨਹੀਂ ਹੈ। ਸਾਡੇ ਬਿਲਕੁਲ ਪੜੋਸ ਦੇ ਵਿੱਚ ਚੜ੍ਹਦੇ ਪੰਜਾਬ ਦੇ ਵਿੱਚ ਅਗਰ ਤੁਸੀਂ ਨਜ਼ਰ ਦੌੜਾਓ ਔਰ ਗਵਰਨਮੈਂਟ ਦੇ ਇਦਾਰਿਆਂ ਦੇ ਵਿੱਚ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਬਕਾਇਦਾ ਪੰਜਾਬੀ ਦੇ ਸਬਜੈਕਟ ਹੈਗੇ ਨੇ ਔਰ ਲਾਜ਼ਮੀ ਸਬਜੈਕਟ ਨੇ, ਉਹਨਾਂ ਦੇ ਵਿੱਚੋਂ ਪਾਸ ਹੋਣਾ ਜ਼ਰੂਰੀ ਹੈ। ਪੰਜਾਬੀ ਨੂੰ ਲਾਜ਼ਮੀ ਕਰਾਰ ਦਿੱਤਾ ਗਿਆ ਹੈ। PhD ਤੱਕ ਉਹ ਪੰਜਾਬੀ ਦੇ ਵਿੱਚ ਕਰਾਉਂਦੇ ਪੈਣ। ਤੇ ਸਾਡੇ ਪੰਜਾਬੀ ਅਗਰ ਕਿਸੇ ਸਕੂਲ ਦੇ ਵਿੱਚ, ਕਿਸੇ ਇਦਾਰੇ ਦੇ ਵਿੱਚ ਬੋਲਿਆ ਜਾਵੇ ਤੇ ਉਸ ਬੱਚੇ ਨੂੰ ਸਟਕ ਆਊਟ ਕਰ ਦਿੱਤਾ ਜਾਂਦਾ, ਸਕੂਲ ਦੇ ਵਿੱਚੋਂ ਖਾਰਜ ਕਰ ਦਿੱਤਾ ਜਾਂਦਾ ਔਰ ਉਹਦੀ ਤਜ਼ਲੀਲ ਕੀਤੀ ਜਾਂਦੀ ਹੈ। ਪੰਜਾਬੀ ਲਾਜ਼ਮੀ ਸਾਡੇ ਪੰਜਾਬ ਦੇ ਵਿੱਚ ਤਾਲੀਮੀ ਇਦਾਰਿਆਂ ਦੇ ਵਿੱਚ ਖੁਸੂਸੀ ਤੌਰ ਤੇ ਇਸ ਦਾ ਇੱਕ ਸਬਜੈਕਟ ਹੋਣਾ ਚਾਹੀਦਾ। ਪਹਿਲੀ ਜਮਾਤ ਤੋਂ ਲੈ ਕੇ ਮਾਸਟਰ ਡਿਗਰੀ ਤੱਕ ਲਾਜ਼ਮੀ ਪੰਜਾਬੀ ਪੜ੍ਹਾਈ ਜਾਵੇ, ਤਾਂ ਕਿ ਸਾਡੀ ਜਿਹੜੀ ਮਾਂ ਬੋਲੀ ਹੈ ਉਹਦੇ ਨਾਲ ਸਾਨੂੰ ਰਗਬਤ ਪੈਦਾ ਹੋਵੇ, ਸਾਨੂੰ ਪਿਆਰ ਪੈਦਾ ਹੋਵੇ। ਸਾਡੇ ਬੱਚੇ ਉਰਦੂ ਬੋਲਦੇ ਨੇ, ਸਾਡੇ ਬੱਚੇ ਪੰਜਾਬੀ ਬੋਲਣਾ ਪਸੰਦ ਹੀ ਨਹੀਂ ਕਰਦੇ। ਕਿਉਂ ਕਿ ਉਹ ਬਾਹਰੋਂ ਜਦੋਂ ਸੁਣਦੇ ਨੇ ਕਿ ਪੰਜਾਬੀ ਜਿਹੜੇ ਨੇ ਪੇਂਡੂ ਨੇ ਔਰ ਜਾਹਿਲ ਨੇ ਔਰ ਹਕੀਰ ਜਾਣਿਆ ਜਾਂਦਾ ਹੈ, ਤੇ ਫਿਰ ਉਹਨਾਂ ਦੇ ਅੰਦਰ ਵੀ ਇੱਕ ਬਹੁਤ ਵੱਡੀ ਨਫ਼ਰਤ ਪੈਦਾ ਹੁੰਦੀ ਹੈ। ਇਸ ਨਫ਼ਰਤ ਨੂੰ ਮਿਟਾਉਣ ਵਾਸਤੇ ਲਾਜ਼ਮੀ ਪੰਜਾਬੀ ਨਾਲ ਪਿਆਰ ਕਰੋ, ਪੰਜਾਬੀ ਪੜ੍ਹੋ, ਪੰਜਾਬੀ ਸਿੱਖੋ, ਪੰਜਾਬੀ ਬੋਲੋ। ਔਰ ਇਹੀ ਵਜ੍ਹਾ ਹੈ ਕਿ ਮੇਰਾ ਚੈਨਲ ਵੀ ਪੰਜਾਬੀ ਹੈ। ਮੈਂ ਪੰਜਾਬ ਨਾਲ ਪਿਆਰ ਕਰਨਾ, ਮੈਂ ਜਿਹੜਾ ਸਾਡਾ ਲਹਿੰਦਾ ਪੰਜਾਬ ਹੈ ਉਹਦੇ ਨਾਲ ਵੀ ਪਿਆਰ ਕਰਨਾ, ਜਿਹੜਾ ਮੇਰਾ ਚੜ੍ਹਦਾ ਪੰਜਾਬ ਹੈ ਮੈਂ ਉਹਦੇ ਨਾਲ ਵੀ ਪਿਆਰ ਕਰਨਾ। ਚੜ੍ਹਦੇ ਪੰਜਾਬ ਨਾਲ ਮੇਰਾ ਇੱਕ ਰਿਸ਼ਤਾ ਹੈ, ਇੱਕ ਖਾਸ ਰਿਸ਼ਤਾ ਹੈ ਕਿ ਮੇਰੇ ਆਬਾਓ ਅਜਦਾਦ, ਮੇਰੇ ਵਾਲਿਦ ਸਾਹਿਬ, ਮੇਰੇ ਦਾਦਾ ਜੀ ਚੰਨਨ ਖੇੜਾ ਪਿੰਡ ਉੱਥੋਂ ਉੱਠ ਕੇ ਆਏ ਸਨ, ਹਿਜਰਤ ਕਰਕੇ ਆਏ ਸਨ। ਬਹੁਤ ਜ਼ਿਆਦਾ ਤਕਲੀਫਾਂ ਬਰਦਾਸ਼ਤ ਕਰਕੇ ਉਹਨਾਂ ਨੇ ਆਜ਼ਾਦੀ ਹਾਸਲ ਕੀਤੀ ਸੀ ਔਰ ਇਹ ਲਹਿੰਦੇ ਪੰਜਾਬ ਦੇ ਵਿੱਚ ਆਏ ਸਨ। ਹੱਤਾ ਕਿ ਕੀਮਤੀ ਜਾਨਾਂ ਦੀ ਕੁਰਬਾਨੀ ਵੀ ਪੇਸ਼ ਕਰਨੀ ਪਈ, ਜਿਹੜੀ ਕਿ ਬਹੁਤ ਹੀ ਮੁਸ਼ਕਲ ਹੁੰਦੀ ਹੈ। ਮਾਵਾਂ ਨੂੰ ਆਪਣੇ ਬੱਚੇ ਛੱਡਣੇ ਪਏ, ਭੈਣਾਂ ਨੂੰ ਆਪਣੇ ਵੀਰ ਛੱਡਣੇ ਪਏ ਤੇ ਵੀਰਾਂ ਨੂੰ ਆਪਣੀਆਂ ਭੈਣਾਂ ਛੱਡਣੀਆਂ ਪਈਆਂ। ਤੇ ਬਹੁਤ ਹੀ ਮੁਸ਼ਕਲ ਸੀ ਔਰ ਭਰੇ ਘਰ, ਭਰੀਆਂ ਹਵੇਲੀਆਂ ਛੱਡ ਕੇ ਉਧਰੋਂ ਇੱਧਰ ਆਏ ਔਰ ਇੱਧਰ ਦੇ ਜਿਹੜੇ ਬਾਸੀ ਸਨ ਉਹ ਉੱਠ ਕੇ ਉੱਧਰ ਗਏ। ਜ਼ਾਹਿਰ ਬਾਤ, ਉਹਨਾਂ ਨੇ ਵੀ ਉਨੀਆਂ ਹੀ ਤਕਲੀਫਾਂ ਬਰਦਾਸ਼ਤ ਕੀਤੀਆਂ ਜਿੰਨੀਆਂ ਮੁਸਲਮਾਨਾਂ ਨੇ ਇੱਧਰ ਆਉਣ ਵਾਸਤੇ ਤਕਲੀਫਾਂ ਬਰਦਾਸ਼ਤ ਕੀਤੀਆਂ। ਇਸ ਵਾਸਤੇ ਮੈਨੂੰ ਚੜ੍ਹਦੇ ਪੰਜਾਬ ਨਾਲ ਵੀ ਪਿਆਰ ਹੈ ਔਰ ਅੱਜ ਵੀ ਮੇਰਾ ਦਿਲ ਕਰਦਾ ਹੈ ਕਿ ਮੈਂ ਗੁਰੂ ਸਰ ਜਾਵਾਂ, ਜਿਹੜਾ ਮੇਰਾ ਦਾਦਕਾ ਪਿੰਡ ਹੈ, ਮੈਂ ਚੰਨਨ ਖੇੜੇ ਜਾਵਾਂ, ਜਿਹੜਾ ਸਾਡਾ ਆਪਣਾ ਪਿੰਡ ਹੈ, ਤੇ ਵੇਖਾਂ ਉਹ ਧਰਤੀ ਜਿੱਥੇ ਮੇਰੇ ਵਾਲਦੈਨ ਖੇਡਦੇ ਰਹਿਣ, ਗਲੀਆਂ ਦੇ ਵਿੱਚ ਭਜਦੇ ਰਹਿਣ। ਬੜਾ ਦਿਲ ਕਰਦਾ, ਲੇਕਿਨ ਅੱਲਾ ਕਰੇਗਾ ਕਦੇ ਨਾ ਕਦੇ ਮੌਕਾ ਸਾਨੂੰ ਮਿਲੇਗਾ, ਅਸੀਂ ਵੀ ਚੜ੍ਹਦੇ ਪੰਜਾਬ ਜਾਵਾਂਗੇ। ਇਹੋ ਜਿਹੀ ਕੋਈ ਕਾਨਫਰੰਸ ਹੋਈ ਤੇ ਅਸੀਂ ਵੀ ਇਨਸ਼ਾਅੱਲਾ ਉੱਥੇ ਪਹੁੰਚਾਂਗੇ, ਸ਼ਿਰਕਤ ਕਰਾਂਗੇ। ਤੇ ਸੱਜਣੋ ਤੇ ਮਿੱਤਰੋ, ਸਿਰਫ ਆਖਰੀ ਪੈਗਾਮ ਇਹ ਹੈ ਕਿ ਪੰਜਾਬੀ ਨਾਲ ਪਿਆਰ ਕਰੋ, ਪੰਜਾਬੀ ਭੈੜੇ ਨਹੀਂ ਹੈਗੇ। ਮਿਲਾਂਗੇ ਕਿਸੇ ਨਵੀਂ ਵੀਡੀਓ ਵਿੱਚ, ਉਦੋਂ ਤੱਕ ਪਾਕਿਸਤਾਨ ਜ਼ਿੰਦਾਬਾਦ।